ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 4159090503 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਡੀਆ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਆ। ਉੱਥੇ ਟ੍ਰੇਨ ਦੇ ਐਕਸੀਡੈਂਟ ਹੋਏ ਆ, 3 ਟ੍ਰੇਨ ਦਾ, ਜਿਹਦੇ ਨਾਲ ਹੁਣ ਤੱਕ ਕਨਫਰਮ ਹੋ ਚੁੱਕਾ 207 ਲੋਕਾਂ ਦੀ ਮੌਤ ਹੋਈ ਆ। 900 ਤੋਂ ਵੱਧ ਲੋਕ ਫੱਟੜ ਹੋਏ ਹੈਗੇ ਆ। ਕਹਿੰਦੇ ਵੀ ਇੱਕ ਟ੍ਰੇਨ ਜਾ ਰਹੀ ਸੀ ਤੇ ਜਦੋਂ ਉਹਦਾ ਜਿਹੜੀ ਬੋਗੀਜ਼ ਹੁੰਦੀਆਂ ਆ ਉਹ ਉਲਟ ਗਈਆਂ ਤੇ ਦੂਸਰੇ ਪਾਸੇ ਵੱਲ ਨੂੰ ਜਦੋਂ ਉਲਟੀਆਂ ਤੇ ਉਧਰੋਂ ਇੱਕ ਹੋਰ ਟ੍ਰੇਨ ਆ ਰਹੀ ਸੀ, ਉਹ ਉਹਦੇ ਵਿੱਚ ਵੱਜੀ। ਉਹ ਤੋਂ ਬਾਅਦ ਇੱਕ ਹੋਰ ਮਾਲ ਗੱਡੀ ਪਿੱਛੇ ਆ ਰਹੀ ਸੀ। ਸੋ 3 ਟ੍ਰੇਨਾਂ ਦਾ ਐਕਸੀਡੈਂਟ ਹੋਇਆ, ਜਿਹਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋ ਗਈਆਂ ਹੈਗੀਆਂ ਆ। ਇਹ ਇੱਕ ਕੋਰੋਮੰਡਲ ਐਕਸਪ੍ਰੈਸ ਕਰਕੇ ਗੁਡਸ ਦੀ ਟ੍ਰੇਨ ਸੀ ਤੇ ਜਿਹੜੀ ਦੂਜੀ ਸੀ ਇੱਕ ਪੈਸੇਂਜਰ ਟ੍ਰੇਨ। ਇਹ ਬਹੰਗਾ ਰੇਲਵੇ ਸਟੇਸ਼ਨ, ਵੈਲਾਸੋਰ ਡਿਸਟ੍ਰਿਕਟ ਜੋ ਹੈਗਾ ਆ, ਉੱਥੇ ਇਹ ਵਾਪਰਿਆ। ਕੋਰੋਮੰਡਲ ਐਕਸਪ੍ਰੈਸ ਜੋ ਆ ਇਹ ਸ਼ਾਲੀਮਾਰ ਤੋਂ ਚੇਨਈ ਨੂੰ ਜਾਂਦੀ ਹੈਗੀ ਆ ਜਦੋਂ ਇਹਦਾ ਐਕਸੀਡੈਂਟ ਹੋਇਆ। 7 ਵਜੇ ਦੇ ਕਰੀਬ ਉੱਥੇ ਦਾ ਜੋ ਰਾਤ ਸੀ, ਉਸ ਟਾਈਮ ਦੇ ਉੱਤੇ ਸ਼ਾਮ ਸੀ ਐਕਸੀਡੈਂਟ ਹੋਇਆ। ਪਰ ਇਹਦਾ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਆ ਵੀ ਇੰਡੀਆ ਦਾ ਜਿਹੜਾ ਇਨਫਰਾਸਟਰਕਚਰ ਆ ਟ੍ਰੇਨ ਦਾ, ਉਹ ਬਹੁਤ ਪੁਰਾਣਾ ਹੈਗਾ ਆ। ਮੇਨਟੇਨੈਂਸ ਉਹਦੀ ਬੜੀ ਮਾੜੀ ਹੈਗੀ ਆ। ਸੋ ਇਹੀ ਚੀਜ਼ਾਂ ਜੋ ਆ ਐਕਸੀਡੈਂਟ ਦੇ ਲਈ ਜ਼ਿੰਮੇਵਾਰ ਹੈਗੀਆਂ ਆ। ਇੱਦਾਂ 2016 ਦੇ ਵਿੱਚ ਵੀ ਇੱਕ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਸੀ, ਜਿਹਦੇ ਨਾਲ 140 ਲੋਕਾਂ ਦੀ ਮੌਤ ਹੋ ਗਈ ਸੀ। ਜੀ ਬਿਲਕੁਲ। ਹਾਵੜਾ ਸੁਪਰਫਾਸਟ ਐਕਸਪ੍ਰੈਸ ਬੰਗਲੌਰ ਤੋਂ ਹਾਵੜਾ ਜਾ ਰਹੀ ਸੀ ਬੰਗਾਲ ਵੱਲ ਨੂੰ, ਉਹ ਡੀਰੇਲ ਹੋ ਗਈ। ਉਹ ਕੋਰਾਮੰਡਲ ਐਕਸਪ੍ਰੈਸ ਦੇ ਨਾਲ ਜਿਹੜੀ ਆ ਉਹ ਵੱਜੀ, ਜਿਹੜੀ ਕਲਕੱਤੇ ਤੋਂ ਚੇਨਈ ਵੱਲ ਨੂੰ ਉੱਥੇ ਜਾਂਦੀ ਆ। ਉੜੀਸਾ ਦਾ ਜਿਹੜਾ ਚੀਫ ਮਿਨਿਸਟਰ ਨਵੀਨ ਪਟਨਾਇਕ ਉਹ ਉੱਥੇ ਪਹੁੰਚੇ ਹੋਏ ਆ। 3 ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਤੇ ਦੱਸ ਰਹੇ ਆ, ਕਹਿੰਦੇ ਵੀ 207 ਬੋਡੀਜ਼ ਤਾਂ ਹੁਣ ਤੱਕ ਰਿਕਵਰ ਕਰ ਲਈਆਂ ਗਈਆਂ ਆ। ਉੱਥੋਂ ਦੇ ਜਿਹੜੇ ਫਾਇਰ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ ਸੁਧਾਂਸ਼ੂ ਸਰੰਗੀ, ਉਹਨਾਂ ਨੇ ਦੱਸਿਆ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਆંકੜਾ ਕਾਫੀ ਜ਼ਿਆਦਾ ਵੱਧ ਸਕਦਾ ਹੈਗਾ ਆ। ਸੋ ਕਹਿੰਦੇ ਖੂਨ ਹੀ ਖੂਨ ਸੀਗਾ ਉੱਥੇ, ਲੋਕਾਂ ਦੇ ਅੰਗ ਟੁੱਟ ਕੇ ਜਿਹੜੇ ਉੱਥੇ ਖਿਲਰੇ ਪਏ ਸੀਗੇ। ਲਾਸ਼ਾਂ ਬੇਹਾਲ ਜਿਹੜੀਆਂ ਇੱਕ ਹਿਸਾਬ ਦੇ ਨਾਲ ਓਬਵੀਅਸਲੀ ਉਹ ਲਾਸ਼ਾਂ ਨੇ, ਤੇ ਪਰ ਬਹੁਤ ਜ਼ਿਆਦਾ ਖਤਰਨਾਕ ਮੰਜ਼ਰ ਜਿਹੜਾ ਆ ਉੱਥੇ ਉੜੀਸਾ ਦੇ ਵਿੱਚ ਇਹ ਵਾਪਰਿਆ ਹੈਗਾ ਆ। ਇੰਡੀਆ ਦੇ ਮਿਨਿਸਟਰ ਫਾਰ ਰੇਲਵੇਜ਼ ਦੇ ਕਮਿਊਨੀਕੇਸ਼ਨ ਨੇ ਸਾਰੇ ਹੀ ਜੋ ਮਾਰੇ ਗਏ ਆ ਉਹਨਾਂ ਨੂੰ 10-10 ਲੱਖ ਰੁਪਏ ਦੇਣ ਦਾ ਜੋ ਆ ਉਹ ਗੱਲ ਕੀਤੀ ਹੈ ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵਧੀਏ ਤਾਂ ਕੱਲ ਜੋ ਹਮਲਾ ਹੋ ਰਿਹਾ ਸੀ, ਮਾਸ ਸਟੈਬਿੰਗਸ ਤੇ ਹਿੱਟ ਐਂਡ ਰਨ ਜਿਹੜੀਆਂ ਹੋਈਆਂ ਸੈਨ ਹੋਜ਼ੇ ਤੇ ਮਲਪੀਟਸ ਦੇ ਵਿੱਚ, ਉਸ ਬੰਦੇ ਨੂੰ ਗ੍ਰਿਫਤਾਰ ਤੇ ਕਰ ਲਿਆ ਗਿਆ ਸੀ। ਉਸ ਨੂੰ ਆਇਡੈਂਟੀਫਾਈ ਫਾਈਨਲੀ ਕੀਤਾ ਗਿਆ ਆ। 31 ਸਾਲਾਂ ਦਾ ਕੈਵਿਨ ਪਾਰਕਰਾਨਾ, ਉਸ ਨੂੰ ਕੱਲ ਜਿਹੜਾ ਸੈਨ ਹੋਜ਼ੇ ਮਲਪੀਟਸ ਵਿੱਚ ਸਟੈਬਿੰਗਸ, ਕਾਰਜੈਕਿੰਗ, ਹਿੱਟ ਐਂਡ ਰਨ ਕੀਤੇ ਗਏ ਆ, ਉਸ ਮਾਮਲੇ ਵਿੱਚ ਗ੍ਰਿਫਤਾਰ
ਕਰ ਲਿਆ ਗਿਆ ਹੈਗਾ ਆ। ਉਸਦੇ ਜਿਹੜੇ ਨੇਬਰ ਤੇ ਹੋਰ ਵੀ ਕਈ ਜਾਣੇ ਦੱਸਦੇ ਆ, ਕਹਿੰਦੇ ਵੀ ਉਹਨਾਂ ਨੂੰ ਪਤਾ ਸੀਗਾ ਵੀ ਇਹ ਬੰਦਾ ਅਨਸਟੇਬਲ ਹੈਗਾ ਆ। ਇਸ ਤੋਂ ਵਿੱਚ ਜਿਹੜੇ ਅਦਾਲਤੀ ਦਸਤਾਵੇਜ਼ ਇਹ ਵੀ ਦੱਸਦੇ ਆ, ਪਾਰਕਰ ਰਾਣਾ ਇਸ ਨੂੰ ਪਹਿਲਾਂ ਵੀ ਕਈ ਹੋਰ ਫੈਲਨੀਜ਼ ਦੇ ਵਿੱਚ ਕਨਵਿਕਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2 ਵਾਰੀ ਤਾਂ ਇਸ ਦੇ ਕੋਲ ਪੋਜੈਸ਼ਨ ਆਫ ਐਕਸਪਲੋਸਿਵ ਡਿਵਾਈਸ ਦੇ ਚਾਰजेस ਵਿੱਚ ਵੀ ਇਹ ਅੰਦਰ ਰਹਿ ਕੇ ਆਇਆ। ਇਹ ਮੈਂਟਲ ਕੋਰਟ ਵਿੱਚ ਵੀ ਸਮਾਂ ਆਪਣਾ ਕੱਢ ਕੇ ਆਇਆ ਆ। ਕੱਲ੍ਹ ਤਕਰੀਬਨ ਦੁਪਹਿਰੋਂ ਬਾਅਦ 3 ਵਜੇ ਤੋਂ ਬਾਅਦ ਸੈਨ ਹੋਜ਼ੇ ਦੇ ਸ਼ਾਪਿੰਗ ਸੈਂਟਰ ਦੇ ਵਿੱਚ ਇਸ ਦੀ ਸਟੈਬਿੰਗ ਦਾ ਸਿਲਸਿਲਾ ਸ਼ੁਰੂ ਹੋਇਆ, ਜਿੱਥੇ ਉਸਨੇ ਸਟੈਬ ਕੀਤੇ, ਫਿਰ ਕਾਰਜੈਕਿੰਗ ਕੀਤੀ। ਉੱਥੇ ਲਾਈਫ ਥ੍ਰੈਟਨਿੰਗ ਇੰਜਰੀਜ਼ ਜਿਹੜੀਆਂ ਹੋਈਆਂ। ਦੂਜੇ ਥਾਂ ਦੇ ਉੱਤੇ ਉਸਨੇ ਕਾਰਜੈਕਿੰਗ ਵੀ ਕੀਤੀ, ਸਟੈਬਿੰਗ ਵੀ ਕੀਤੀ। ਇਹ ਵੀ ਇੱਕ ਹੋਰ ਸੈਨ ਹੋਜ਼ੇ ਦਾ ਸ਼ਾਪਿੰਗ ਸੈਂਟਰ ਸੀ ਤੇ ਉਹ ਵੀ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ ਪੀੜਤ ਰਿਹਾ। ਫਿਰ ਜਿਹੜੀ ਚੋਰੀ ਕੀਤੀ ਗੱਡੀ ਆ ਉਸਨੇ ਪੈਡੈਸਟਰੀਅਨਸ ਦੇ ਉੱਤੇ ਚਾੜ ਦਿੱਤੀ। ਕਈਆਂ ਨੂੰ ਜਿਹੜਾ ਆ ਇਸ ਨੇ ਦਰੜ ਦਿੱਤਾ। ਬਾਅਦ ਦੇ ਵਿੱਚ ਕਹਿੰਦੇ ਵੀ 2 ਜਣਿਆਂ ਦੇ ਵਿੱਚ ਤੇ ਜਾਣ ਬੁੱਝ ਕੇ ਇਸਨੇ ਗੱਡੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਸੀਗਾ। ਸੋ ਇਵੈਂਚੁਅਲੀ ਇਸ ਨੂੰ ਮਲਪੀਟਸ ਦੇ ਵਿੱਚੋਂ ਫਿਰ ਗ੍ਰਿਫਤਾਰ ਕੀਤਾ ਗਿਆ ਸੀ। 3 ਜਾਣਿਆਂ ਦੀਆਂ ਹੁਣ ਤੱਕ ਇਸ ਦੇ ਵਿੱਚ ਮੌਤਾਂ ਹੋ ਚੁੱਕੀਆਂ ਆ। 2 ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾਂਦੇ ਆ। ਜ਼ਿੰਦਗੀ ਮੌਤ ਦੇ ਵਿੱਚ ਇਸ ਟਾਈਮ ਉਹ ਡਾਵਾਂਡੋਲ ਕੰਮ ਆ। ਹੋਪਫੁਲੀ ਉਹ ਰਿਕਵਰ ਕਰ ਜਾਣ, ਪਰ ਇਸ ਨੇ ਜੋ ਇਹ ਵਰਤਾਰਾ ਕੀਤਾ ਆ, ਇਸ ਦੇ ਨਾਲ ਸਾਰੇ ਹੀ ਜਾਣੇ ਇਸ ਟਾਈਮ ਭੌਚਕ ਕੇ ਰਹਿ ਗਏ ਆ। ਜੀ, ਇਹਨਾਂ 'ਚ ਬੜਾ ਇੱਕ ਅਨਫੋਰਚੂਨੇਟ ਪਾਰਟ ਹੈ, ਪੰਜਾਬੀ ਮੂਲ ਦਾ ਨੌਜਵਾਨ ਸੀ, ਜਿਹਦੇ ਇਸਨੇ ਮਿਲਪੀਟਸ ਦੇ ਵਿੱਚ ਗਲ ਤੇ ਚਾਕੂ ਮਾਰਿਆ ਤੇ ਉਸ ਦੀ ਵੀ ਮੌਤ ਹੋ ਗਈ। ਹਜੇ ਤੱਕ ਉਹਦਾ ਨਾਮ ਪੁਲਿਸ ਨੇ ਡਿਸਕਲੋਜ਼ ਨਹੀਂ ਕੀਤਾ, ਸੋ ਇਸੇ ਕਰਕੇ ਆਪਾਂ ਵੀ ਫਿਰ ਉਹ ਸ਼ੇਅਰ ਨਹੀਂ ਕਰ ਰਹੇ ਹੈਗੇ ਜਦੋਂ ਤੱਕ ਪੁਲਿਸ ਨਾਮ ਨਹੀਂ ਡਿਕਲੇਅਰ ਕਰੂਗੀ। ਬੜਾ ਯੰਗ ਨੌਜਵਾਨ ਸੀ, ਕਹਿੰਦੇ ਇੰਜੀਨੀਅਰਿੰਗ ਦੀ ਹੁਣ ਡਿਗਰੀ ਕੀਤੀ ਸੀ। ਸਮਾਰਟ ਐਂਡ ਫਾਈਨਲ ਉਹ ਸ਼ਾਪਿੰਗ ਸੈਂਟਰ ਦੇ ਲਾਗੇ ਹੀ ਰਹਿੰਦੇ ਸੀ ਤੇ ਉੱਥੇ ਉਹ ਸ਼ਾਪਿੰਗ ਕਰਨ ਗਿਆ ਸੀ ਗਰੋਸਰੀ ਦੀ। ਸੋ ਬਹੁਤ ਹੀ ਮਾੜੀ ਜਿਹੜੀ ਖਬਰ ਆਈ ਆ। ਪਰ ਦੇਖੋ ਹੁਣ ਇੱਕ ਪਾਸੇ ਤਾਂ ਆਪਾਂ ਰੋਂਦੇ ਰਹਿੰਦੇ ਹਾਂ ਗੰਨਾਂ ਨੂੰ ਲੈ ਕੇ, ਹੁਣ ਇਹ ਤਾਂ ਪਹਿਲਾਂ ਦੇਖੋ ਚਾਕੂ ਦੇ ਨਾਲ ਹੀ ਕਿਸੇ ਦੇ ਮਾਰਿਆ, ਕਾਰ ਜੈਕ ਕੀਤੀ, ਫੇਰ ਤੁਰਿਆ ਜਾਂਦਾ ਸੀ ਉਹਦੇ ਤੇ ਕਾਰ ਚੱਕੇ ਮਾਰਿਆ, ਫਿਰ ਦੂਜੀ ਜਗ੍ਹਾ ਜਾ ਕੇ ਕਾਰ ਕਿਸੇ ਦੀ ਕਾਰ ਜੈਕ ਕੀਤੀ, ਫਿਰ ਇੱਕ ਬੰਦਾ ਤੁਰੇ ਜਾਂਦੇ ਮਾਰਿਆ, ਫਿਰ ਚਾਕੂ ਮਾਰੇ ਕਈਆਂ ਦੇ। ਸੋ 3 ਦੀ ਕਨਫਰਮ ਡੈਥ ਹੋ ਚੁੱਕੀ ਆ ਤੇ 2 ਜਾਣੇ ਬਹੁਤ ਸੀਰੀਅਸ ਹੈਗੇ ਆ। ਸੋ ਬਹੁਤ ਹੀ ਮਾੜੀ ਖਬਰ ਇਹ ਬੇ ਏਰੀਆ ਤੋਂ। ਜੀ ਬਿਲਕੁਲ। ਅਗਲੀ ਜਿਹੜੀ ਹਜ਼ਰ ਸਿੰਘ ਜੀ ਗੱਲ ਕਰਦੇ ਜਾਈਏ, ਐਲਗਰੋਵ ਦੇ ਵਿੱਚ ਇੱਕ ਬੰਦੇ ਨੂੰ ਹੀਰੋ ਦੇ ਵਜੋਂ ਦੇਖਿਆ ਜਾ ਰਿਹਾ ਆ। ਐਲਗਰੋਵ ਦਾ ਬੰਦਾ ਸੀਗਾ। ਵਲੇਹੋ ਦੇ ਵਿੱਚ ਇੱਕ ਕਾਰ ਨੂੰ ਅੱਗ ਲੱਗੀ ਸੀ, ਪਰ ਇਸ ਬੰਦੇ ਨੇ ਆਪਣੀ ਜਾਨ ਤੇ ਖੇਡਦੇ ਹੋਏ ਉਸ ਬੀਬੀ ਨੂੰ ਬਲਦੀ ਹੋਈ ਕਾਰ ਦੇ ਵਿੱਚੋਂ ਕੱਢ ਲਿਆ। ਇਹ ਇਨਸੀਡੈਂਟ ਵਾਪਰਿਆ ਬੀਤੇ ਦਿਨਾਂ ਦੇ ਵਿੱਚ ਬੂ ਬਟਾਨਾ ਕਰਕੇ ਆ। ਕੋ-ਵਰਕਰ ਕਹਿੰਦੇ ਵੀ ਡਰਾਈਵ ਕਰ ਰਹੇ ਸੀ ਹਾਈਵੇ 37 ਦੇ ਉੱਤੇ ਵਲੇਹੋ ਦੇ ਵਿੱਚ। ਕਾਰ ਕ੍ਰੈਸ਼ ਹੋਈ, ਸਾਈਡ ਆਫ ਦਾ ਰੋਡ ਦੇ ਉੱਤੇ ਸੀਗੀ ਤੇ ਝੱਟ ਦੇਣੀ ਉਸ ਨੂੰ ਅੱਗ ਪੈ ਗਈ। ਹੋਰ ਡਰਾਈਵਰ ਰੁਕੇ ਤੇ ਉਹਨਾਂ ਨੇ ਪੁਆਇੰਟ ਕੀਤਾ ਵੀ ਭਾਈ ਇਹਦੇ ਵਿੱਚ ਇੱਕ ਬੀਬੀ ਜਾਂ ਇੱਕ ਇਨਸਾਨ ਅੰਦਰ ਟਰੈਪ ਹੈਗਾ ਆ। ਬੂ ਬਟਾਨਾ ਉਹ ਝੱਟ ਦੇਣੀ ਕਹਿੰਦੇ ਵੀ ਐਕਸ਼ਨ ਦੇ ਵਿੱਚ ਆਇਆ, ਕਾਰ ਦੀ ਵਿੰਡੋ ਨੂੰ ਤੋੜਿਆ ਤੇ ਉਸ ਨੂੰ ਸਮੇਂ ਸਿਰ ਉਸ ਦੇ ਵਿੱਚੋਂ ਕਹਿ ਸਕਦੇ ਹਾਂ ਇਹ ਕੱਢ ਲਿਆ। ਜਦ ਫਾਇਰ ਡਿਪਾਰਟਮੈਂਟ ਪਹੁੰਚੇ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਝੁਲਸ ਚੁੱਕੀ ਸੀ। ਕਹਿੰਦੇ ਵੀ ਜੇ ਇੱਕ ਵੀ ਸੈਕਿੰਡ ਜਾਂ ਕੁਛ ਵੀ ਹੋਰ ਵਕਤ ਕੋਈ ਇੰਤਜ਼ਾਰ ਕਰਦਾ ਰਹਿ ਜਾਂਦਾ ਵੀ ਕਰੀਏ ਨਾ ਕਰੀਏ, ਤਾਂ ਇਸ ਔਰਤ ਦਾ ਬਚਣਾ ਕਾਫੀ ਮੁਸ਼ਕਿਲ ਹੋ ਜਾਣਾ ਸੀ। ਉਸ ਨੂੰ ਉੱਦਾਂ ਸੱਟਾਂ ਲੱਗੀਆਂ, ਲੱਤ ਵੀ ਉਸ ਦੀ ਵਿਚਾਰੀ ਦੀ ਟੁੱਟ ਗਈ ਤੇ ਬਰਨ ਵੀ ਹੋਇਆ ਆ, ਪਰ ਜਿਹੜਾ ਉਸ ਨੂੰ ਇਸ ਬੰਦੇ ਨੇ ਐਲਗਰੋਵ ਦੇ ਰਹਿਣ ਵਾਲੇ ਨੇ ਬਚਾ ਲਿਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਨੇਸ਼ਨ ਨੂੰ ਅੱਜ ਓਵਲ ਆਫਿਸ ਦੇ ਵਿੱਚੋਂ ਐਡਰੈਸ ਕੀਤਾ ਹੈ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਡੈਪਟ ਸੀਲਿੰਗ ਦੀ ਜੋ ਡੀਲ ਹੋਈ ਹੈਗੀ ਆ ਇਹ ਬਹੁਤ ਵਧੀਆ ਡੀਲ ਹੋਈ ਆ। ਇਹ ਉਹਨਾਂ ਨੇ ਉਹਦੇ ਵਿੱਚ ਡਿਸਕਸ ਕੀਤਾ ਆ ਤੇ ਵੀ ਆਪਾਂ ਕਿਸੇ ਤਰ੍ਹਾਂ ਦੇ ਵੀ ਡਿਫਾਲਟ ਤੋਂ ਬਚ ਗਏ ਹੈਗੇ ਆ। ਪਹਿਲਾਂ ਕਾਂਗਰਸ 'ਚ ਪਾਸ ਹੋ ਗਿਆ ਸੀ, ਫਿਰ ਸੈਨੇਟ 'ਚ ਤੇ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਉਹਦੇ ਤੇ ਸਾਈਨ ਕਰ ਦਿੱਤੇ ਹੈਗੇ ਆ। ਉਹ ਨਹੀਂ ਕਰ ਦੇਣੇ ਆ ਸਾਈਨ, ਪਰ ਅੱਜ ਉਹਨਾਂ ਨੇ ਐਡਰੈਸ ਕਰ ਦਿੱਤਾ। 3,39,000 ਦੇ ਕਰੀਬ ਮਈ ਮਹੀਨੇ 'ਚ ਜੌਬਸ ਵੀ ਐਡ ਹੋਈਆਂ ਆ।
ਸੋ ਇਹ ਵੀ ਉਹ ਕ੍ਰੈਡਿਟ ਲੈ ਰਹੇ ਆ ਵੀ ਇਕੋਨਮੀ ਜਿਹੜੀ ਆ ਬੜੀ ਸਟਰੋਂਗ ਚੱਲ ਰਹੀ ਹੈਗੀ ਆ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਆਪਾਂ ਸਾਰੇ ਕਹਿ ਰਹੇ ਸੀ ਵੀ ਰਿਸੈਸ਼ਨ ਆ, ਉਹਨਾਂ ਨੇ ਕਿਹਾ ਵੀ ਜੇ ਜੌਬਸ ਐਡ ਹੋ ਰਹੀਆਂ ਸੋ ਇਕੋਨਮੀ ਇਹਦਾ ਮਤਲਬ ਡਾਊਨ ਨਹੀਂ ਹੈਗੀ। ਜੀ, ਉਹਨਾਂ ਨੇ ਕਿਹਾ ਵੀ ਅਸੀਂ ਖੁਸ਼ ਹਾਂ ਵੀ ਜਿਹੜਾ ਇਹ ਬਾਈਪਾਰਟੀਜ਼ਨ ਕੋਆਪਰੇਸ਼ਨ ਦੇ ਨਾਲ ਵਾਸ਼ਿੰਗਟਨ ਦੇ ਵਿੱਚ ਡੈਟ ਸੀਲਿੰਗ ਦਾ ਜਿਹੜਾ ਮਸਲਾ ਹੈ ਉਸ ਨੂੰ ਹੱਲ ਹੋਇਆ। ਲੈਜਿਸਲੇਸ਼ਨ ਜਿਸ ਨੂੰ ਫਿਸਕਲ ਰਿਸਪੌਂਸਿਬਿਲਟੀ ਐਕਟ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਆ, ਹੁਣ ਇਹ ਕੱਲ ਵੀਰਵਾਰ ਦੇਰ ਰਾਤ ਨੂੰ ਇਸ ਦੀ ਸਪੋਰਟ ਆ ਉਹ ਹੋ ਗਈ ਤੇ ਰੈਜ਼ੋਲੂਟ ਡੈਸਕ ਦੇ ਪਿੱਛੇ ਬੈਠੇ ਸੀਗੇ, ਜਿੱਥੇ ਉਹਨਾਂ ਨੇ ਕਿਹਾ ਵੀ ਮੈਂ ਜਲਦ ਹੀ ਇਸ ਨੂੰ ਸਾਈਨ ਜਿਹੜਾ ਉਹ ਕਰ ਦਵਾਂਗਾ ਤੇ ਪ੍ਰੋਗਰੈਸ ਕਹਿੰਦੇ ਜਿਹੜੀ ਉਹ ਹੋਈ ਆ ਪਿਛਲੇ ਕੁਝ ਸਾਲਾਂ ਦੇ ਵਿੱਚ, ਤੇ ਇਹ ਕਿਹਾ ਵੀ ਯੂਐਸ ਦੇ ਜਿਹੜੇ ਕ੍ਰੈਡਿਟ ਦੇ ਵਿੱਚ ਉਹਨਾਂ ਨੂੰ ਪੂਰਾ ਭਰੋਸਾ ਆ ਤੇ ਯੂਐਸ ਨੂੰ ਉਹਨਾਂ ਨੇ ਪੂਰਾ ਕ੍ਰੈਡਿਟ ਜਿਹੜਾ ਉਹ ਦਿੱਤਾ ਤੇ ਪਾਸਿੰਗ ਕਹਿੰਦੇ ਵੀ ਇਸ ਨੂੰ ਪਾਸ ਕਰਵਾਉਣਾ ਬਹੁਤ ਜ਼ਰੂਰੀ ਸੀਗਾ ਤੇ ਇਹ ਤੋਂ ਵੱਧ ਸਟੇਕਸ ਜਾਂ ਹੋਰ ਕਹਿ ਲਓ ਵੀ ਤਲਵਾਰ ਇਹ ਤੋਂ ਤਿੱਖੀ ਹੋਰ ਲਟਕਦੀ ਨਹੀਂ ਸੀ ਹੋ ਸਕਦੀ ਤੇ ਉਹਨਾਂ ਨੇ ਬਾਈਡਨ ਹੁਣਾਂ ਨੂੰ ਇੱਕ ਪੋਲੀਟੀਕਲ ਡੀਲ ਮੇਕਰ ਦੇ ਵਜੋਂ ਆਪਣੇ ਆਪ ਨੂੰ ਉੱਥੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹ ਕਿਹਾ ਵੀ ਉਹ ਅਕ੍ਰੋਸ ਦਾ ਆਇਲ ਜਾ ਕੇ ਆਪਣੇ ਵਿਰੋਧੀਆਂ ਦੇ ਨਾਲ ਵੀ ਕੰਪਰੋਮਾਈਜ਼ ਕਰ ਸਕਦੇ ਆ ਤਾਂ ਜੋ ਮੁਲਕ ਨੂੰ ਪਹਿਲੇ ਤੌਰ ਦੇ ਉੱਤੇ ਜਿਹੜਾ ਉਹ ਰੱਖਿਆ ਜਾਵੇ। ਇਹ ਸਾਰੀਆਂ ਚੀਜ਼ਾਂ ਦਾ ਅਸਰ ਆਉਣ ਵਾਲੀਆਂ ਇਲੈਕਸ਼ਨਸ ਦੇ ਉੱਤੇ ਕਿੱਦਾਂ ਰਹੇਗਾ ਇਹ ਸਮਾਂ ਹੀ ਦੱਸੇਗਾ। ਜੀ ਬਿਲਕੁਲ, ਇਸੇ ਤਰ੍ਹਾਂ ਅੱਜ ਜੌਬ ਡਾਟੇ ਨੂੰ ਲੈ ਕੇ ਤੇ ਦੂਸਰਾ ਜੋ ਕਰਜ਼ੇ ਵਾਲਾ ਡਿਫਾਲਟ ਆ ਉਸ ਤੋਂ ਬਚਣ ਕਰਕੇ ਅੱਜ ਵਾਲ ਸਟਰੀਟ ਵੀ ਬਹੁਤ ਜ਼ਿਆਦਾ ਉੱਪਰ ਗਈ ਹੈਗੀ ਆ, 700 ਪੁਆਇੰਟ ਦੇ ਲਗਭਗ ਉੱਪਰ ਚਲ ਗਈ। ਉੱਤੋਂ ਜੋ ਜੌਬਸ ਆ ਉਹ ਆਈਆਂ ਵੀ 3,37,000 ਦੇ ਕਰੀਬ ਨਵੀਆਂ ਜੌਬਸ ਐਡ ਕੀਤੀਆਂ ਗਈਆਂ ਆ। ਐਵਰੇਜ ਕਹਿੰਦੇ ਆਵਰਲੀ ਅਰਨਿੰਗ ਜੋ ਲੋਕਾਂ ਦੀ ਆ ਉਹ ਵਧੀ ਹੈਗੀ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਵੋਲਵਰੀਨ ਮੂਵੀ ਤਾਂ ਆਪਾਂ ਕਈਆਂ ਨੇ ਦੇਖੀ ਹੋਣੀ ਆ। ਕੈਲੀਫੋਰਨੀਆ ਦੇ ਵਿੱਚ ਬਹੁਤ ਦੇਰ ਬਾਅਦ ਮਲਟੀਪਲ ਰੀਅਰ ਸਾਈਟਿੰਗਸ ਇਸ ਜੰਗਲੀ ਜਾਨਵਰ ਦੀ ਹੋਈ ਆ। ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਨੇ ਇਸ ਨੂੰ ਕਨਫਰਮ ਕਰਦੇ ਹੋਏ ਕਿਹਾ ਵੀ ਕੈਲੀਫੋਰਨੀਆ ਦੇ ਈਸਟਰਨ ਨਿਵਾਡਾ ਦੀਆਂ ਪਹਾੜੀਆਂ ਦੇ ਵਿੱਚ ਇਹ ਵੋਲਵਰਿਨ 3 ਵਾਰੀ ਦੇਖਿਆ ਗਿਆ ਹੈਗਾ ਆ। ਸੋ ਫੋਟੋਜ਼ ਤੇ ਵੀਡੀਓਜ਼ ਨੂੰ ਜਿਹੜੀਆਂ ਪਾਰਕ ਵਿਜ਼ਿਟਰ ਪਹੁੰਚੇ ਸੀ ਉਹਨਾਂ ਨੇ ਅਪਲੋਡ ਕੀਤੀਆਂ ਸੀ ਆਪੋ ਆਪਣੇ ਸੋਸ਼ਲ ਮੀਡੀਆਜ਼ ਦੇ ਉੱਤੇ। ਵੋਲਵਰਿਨ ਕਹਿੰਦੇ ਵੀ ਕਾਫੀ ਲੰਮਾ ਡਿਸਟੈਂਸ ਕਵਰ ਕਰ ਜਾਂਦੇ ਆ। ਜਿਹੜੇ ਇਨਵਾਇਰਮੈਂਟਲ ਸਾਇੰਟਿਸਟ ਡੈਨੀਅਲ ਗੈਮਨਸ ਆ ਉਸ ਨੂੰ ਆਖਿਆ, ਕਹਿੰਦੇ ਵੀ ਹੁਣ ਤੱਕ ਪਿਛਲੇ 100 ਸਾਲਾਂ 'ਚ ਮਹਿਜ 2 ਵੋਲਵਰਿਨ ਕਨਫਰਮ ਕੀਤੇ ਗਏ ਆ ਤੇ ਕਹਿੰਦੇ ਵੀ ਜਿਹੜੀ ਇਹ ਲੇਟੈਸਟ ਡਿਟੈਕਸ਼ਨ ਹੋਈ ਆ ਇਹ ਕਾਫੀ ਜਿਹੜੀ ਐਕਸਾਈਟਿੰਗ ਦੇਖੀ ਜਾ ਰਹੀ ਆ। ਸੋ ਕੈਲੀਫੋਰਨੀਆ ਦੇ ਵਿੱਚ ਪਿਛਲੀ ਸੈਂਚੁਰੀ 'ਚ ਲਾਸਟ ਟਾਈਮ 1920 ਦੇ ਵਿੱਚ ਇਹ ਜਿਹੜਾ ਜੰਗਲੀ ਜਾਨਵਰ ਆ ਉਹ ਦੇਖਿਆ ਗਿਆ ਸੀਗਾ ਤੇ ਇੱਕ 2008 ਤੋਂ 2018 ਦੇ ਵਿੱਚ। ਸੋ ਕਈ ਸਾਲਾਂ ਬਾਅਦ ਇਸ ਨੂੰ ਇੱਥੇ ਕੈਲੀਫੋਰਨੀਆ 'ਚ ਦੇਖਿਆ ਗਿਆ ਹੈ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੇ ਗਿਗ ਵਰਕਰਸ ਆ ਜਿਨ੍ਹਾਂ ਦੇ ਵਿੱਚ ਸਾਰੇ ਊਬਰ ਦੇ ਡਰਾਈਵਰ, ਲਿਫਟ ਦੇ, ਡੋਰ ਡੈਸ਼ ਦੇ ਆਉਂਦੇ ਹੈਗੇ ਆ, ਜੋ ਐਪ ਬੇਸਡ ਰਾਈਟ ਹੇਲ ਇਹ ਕੰਪਨੀਆਂ ਲਈ ਕੰਮ ਕਰਦੇ ਆ। ਕਹਿੰਦੇ ਭਈ ਉਹਨਾਂ ਨੂੰ ਹੁਣ ਰੀਇੰਬਰਸ ਕੀਤਾ ਜਾਊਗਾ ਉਹਨਾਂ ਦੇ ਜੋ ਅਨਪੇਡ ਵਹੀਕਲ ਐਕਸਪੈਂਸਿਸ ਹੈਗੇ ਆ ਸਾਲ 2022 ਦੇ ਤੇ 2023 ਦੇ। ਪ੍ਰੋਪੋਜੀਸ਼ਨ 22 ਦੇ ਮੁਤਾਬਕ ਇਹ ਬੜਾ ਕੰਟਰੋਵਰਸ਼ੀਅਲ ਲਾਅ ਸੀ, ਜਿਹਦੇ ਵਿੱਚ ਕਲਾਸੀਫਾਈਡ ਗਿਗ ਵਰਕਰਸ, ਜਿਨ੍ਹਾਂ ਨੂੰ ਆਪਾਂ ਇੰਡੀਪੈਂਡੈਂਟ ਵਰਕਰਸ ਵੀ ਕਹਿ ਦਿੰਦੇ ਆ ਰਾਦਰ ਦੈਨ EMPLOYEES, ਤੇ ਉਹਨਾਂ ਨੂੰ ਇਹ ਵੀ ਪ੍ਰੋਮਿਸ ਕੀਤਾ ਗਿਆ ਸੀ ਵੀ ਉਹਨਾਂ ਨੂੰ ਬੈਨੀਫਿਟਸ ਤੇ ਹੋਰ ਪ੍ਰੋਟੈਕਸ਼ਨ ਮਿਲੂਗੀ, ਕਿਉਂਕਿ ਉਹਨਾਂ ਦੀ ਮਿਨੀਮਮ ਵੇਜਸ ਦੀ ਗਰੰਟੀ ਹੋਣੀ ਚਾਹੀਦੀ ਆ ਵੀ ਇੰਨੇ ਪੈਸੇ ਉਹਨਾਂ ਨੂੰ ਮਿਲਣਗੇ ਤੇ ਨਾਲ ਦੀ ਨਾਲ ਹੋਰ ਹੈਲਥ ਜਾਂ ਹੋਰ। ਸੋ ਇਸ ਨਵੇਂ ਪ੍ਰੋਪੋਜੀਸ਼ਨ 22 ਦੇ ਮੁਤਾਬਕ ਉਹਨਾਂ ਨੂੰ ਹੁਣ ਜੋ ਕਾਰਾਂ ਟੁੱਟ ਭੱਜ ਹੁੰਦੀ ਹੈਗੀ ਆ, ਤੁਹਾਡੇ ਵਹੀਕਲ ਦੇ ਹੋਰ ਐਕਸਪੈਂਸਿਸ ਆ ਉਹ ਵੀ ਵਿੱਚੋਂ ਹੀ ਦਿੱਤੇ ਜਾਣਗੇ। ਜੀ, ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਨੇ ਧਮਕੀ ਦਿੱਤੀ ਸੀਗੀ ਵੀ ਜੇ ਅਸੈਂਬਲੀ ਬਿੱਲ 886 ਜਿਸ ਨੂੰ ਜਰਨਲਿਜ਼ਮ ਪ੍ਰਜ਼ਰਵੇਸ਼ਨ ਐਕਟ ਦੇ ਵਜੋਂ ਦੇਖਿਆ ਜਾ ਰਿਹਾ ਆ, ਵੀ ਜੇ ਉਹ ਪਾਸ ਹੁੰਦਾ ਤਾਂ ਉਹ ਆਪਣੀ ਸਾਈਟ ਤੋਂ ਸਾਰੀਆਂ ਨਿਊਜ਼ ਜਿਹੜੀਆਂ ਉਹ ਚੱਕ ਦੇਣਗੇ।
ਪਰ ਸਟੇਟ ਦੀ ਸੈਨੇਟ ਦੇ ਵਿੱਚ ਅਸੈਂਬਲੀ ਨੇ 6 ਦੇ ਮੁਕਾਬਲੇ 46 ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ। ਇਸ ਬਿੱਲ ਦੀ ਆਥਰ ਅਸੈਂਬਲੀ ਵੂਮਨ ਬੱਕੀ ਵਿਕਸ, ਉਸਨੇ ਕਿਹਾ ਵੀ ਮੈਂ ਇੰਟਰਸਟਿਡ ਨਹੀਂ ਹੈਗੀ, ਮੇਰੀ ਕੋਈ ਇਹ ਨਹੀਂ ਰਾਏ ਹੈਗੀ ਵੀ ਮੈਂ ਰੂਪਰਟ ਮਰਡੌਕ ਜਾਂ ਮਾਰਕ ਜ਼ਕਰਬਰਗ ਦੇ ਨਾਲ ਇਸ ਦੇ ਵਿੱਚ ਕੋਈ ਡਿਬੇਟ ਕਰਾਂ। ਵਿਕਸ ਨੇ ਇਹ ਵੀ ਦੋਸ਼ ਲਾਏ ਮੈਟਾ ਦੇ ਉੱਤੇ ਵੀ ਇਹ ਜਿਹੜਾ ਇਹਨਾਂ ਨੇ ਧਮਕੀ ਦਿੱਤੀ ਆ ਤੇ ਕਹਿੰਦੇ ਵੀ ਹੁਣ ਇਹ ਚਾਹੁੰਦੇ ਸੀਗੇ ਵੀ ਇਸ ਬਿੱਲ ਨੂੰ ਕਿਲ ਜਿਹੜਾ ਉਹ ਕਰਨਾ ਚਾਹੁੰਦੇ ਸੀ, ਪਰ ਇਹ ਇੱਕ ਐਮਟੀ ਥ੍ਰੈਟ ਸੀ, ਖੋਖਲਾ ਜਿਹੜਾ ਇਹਨਾਂ ਦੀ ਚੇਤਾਵਨੀ ਸੀਗੀ। ਤੇ ਕੰਪਨੀਜ਼ ਨੇ ਕਹਿੰਦੇ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਇਹ ਬਣਾਏ ਆ, ਜਦ ਕਿ ਦੂਜੇ ਪਾਸੇ ਨਿਊਜ਼ ਰੂਮਸ ਜਿਹੜੇ ਉਹ ਸ਼ਟ ਡਾਊਨ ਹੋ ਰਹੇ ਹੋਣਗੇ। ਸੋ ਕਹਿੰਦੇ ਵੀ ਕੁਝ ਵੀ ਨਾ ਕਰਨਾ ਆਪਸ਼ਨ ਨਹੀਂ ਸੀ। ਸੋ ਇਹ ਵੀ 886 ਨੂੰ ਇਹ ਦੇ ਪਾਸ ਹੋਣ ਦੇ ਨਾਲ ਜੇ ਹੁਣ ਇਸ ਉੱਤੇ ਸਾਈਨ ਵੀ ਕਰ ਦਿੰਦੇ ਆ ਜਿਹੜੇ ਗਵਰਨਰ ਨਿਊਸਮ, ਤਾਂ ਸੋਸ਼ਲ ਮੀਡੀਆ ਕੰਪਨੀਜ਼ ਜਿੱਦਾਂ ਮੈਟਾ, ਗੂਗਲ, ਟਵਿੱਟਰ, ਇਹਨਾਂ ਸਾਰਿਆਂ ਨੂੰ ਕੁਝ ਪਰਸੈਂਟੇਜ ਜਿਹੜੀ ਐਡਵਰਟਾਈਜ਼ਮੈਂਟ ਰੈਵਨਿਊ ਆ ਉਸ ਦਾ ਕੁਝ ਹਿੱਸਾ ਇਹਨਾਂ ਨਿਊਜ਼ ਰੂਮਸ ਨੂੰ, ਨਿਊਜ਼ ਆਰਗੇਨਾਈਜੇਸ਼ਨ ਨੂੰ ਦੇਣਾ ਪਊਗਾ। ਸੋ ਇਹ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨ ਆ ਇਹਨਾਂ ਦੇ ਉੱਤੇ ਵੀ ਇਹ ਬੰਦਿਸ਼ ਆ ਵੀ 70% ਜਿਹੜਾ ਇਸ ਦੀ ਕਮਾਈ ਹੋਣੀ ਆ ਉਹ ਜਰਨਲਿਸਟ ਤੇ ਸਪੋਰਟ ਸਟਾਫ ਦੇ ਉੱਤੇ ਹੀ ਉਹ ਖਰਚਾ ਕਰ ਸਕਣਗੇ। ਸੋ ਸਟਰਗਲਿੰਗ ਮੀਡੀਆ ਆਊਟਲੈਟਸ ਦੇ ਲਈ ਇੱਕ ਆਸ ਦੀ ਕਿਰਨ ਬਣ ਸਕਦੀ ਆ, ਬਸ਼ਰਤੇ ਇਹ ਜਿਹੜੇ ਸੋਸ਼ਲ ਮੀਡੀਆ ਜਾਇੰਟਸ ਨੇ ਇਸ ਬਿੱਲ ਦੇ ਤਹਿਤ ਜਿਹੜਾ ਰੈਵਨਿਊ ਆਉਂਦਾ ਹੈ ਉਹ ਇਹਨਾਂ ਦੇ ਨਾਲ ਸ਼ੇਅਰ ਵੀ ਕਰਨਾ ਪਸੰਦ ਕਰਨ, ਅਨਲੈਸ ਜਿੱਦਾਂ ਮੈਟਾ ਨੇ ਧਮਕੀ ਦਿੱਤੀ ਵੀ ਅਸੀਂ ਨਿਊਜ਼ ਹੀ ਚੱਕ ਦਾਂਗੇ। ਪਰ ਇਹਨਾਂ ਨੂੰ ਵੀ ਪਤਾ ਵੀ ਇਹਨਾਂ ਦੀ ਜਿਹੜੀ ਆਡੀਅנס ਆ, ਵਿਊਅਰਸ਼ਿਪ ਆ, ਜਾਂ ਲੋਕ ਜਿਹੜੇ ਇੰਟਰਨੈਟ ਦੇ ਉੱਤੇ ਇਹਨਾਂ ਦੇ ਨਿਊਜ਼ ਦੇਖਦੇ ਆ ਉਹ ਵੀ ਘਟ ਜਾਣਗੇ। ਉੱਦਾਂ ਇੱਦਾਂ ਦੇ ਹੀ ਸਿਮਿਲਰ ਬਿੱਲ ਜਿੱਦਾਂ ਆਪਾਂ ਪਹਿਲਾਂ ਵੀ ਕਈ ਦਿਨ ਪਹਿਲਾਂ ਦੱਸਿਆ ਸੀ, ਆਸਟ੍ਰੇਲੀਆ, ਕੈਨੇਡਾ ਦੇ ਵਿੱਚ ਵੀ ਇਹ ਪਾਸ ਹੋ ਚੁੱਕੇ ਨੇ। ਜੀ ਬਿਲਕੁਲ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਜਾਂਦੇ ਜਾਂਦੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਹਰਜੋਤ ਸਿੰਘ ਜੀ, ਅੱਜ ਕਿਉਂਕਿ ਡੀਲ ਬਣ ਗਈ ਹਾਊਸ ਤੋਂ ਬਾਅਦ ਚ ਸੈਨੇਟ ਦੇ ਵਿੱਚ ਵੀ ਪਾਸ ਹੋ ਗਿਆ ਤੇ ਡੈਟ ਸੀਲਿੰਗ ਦਾ ਖਤਰਾ, ਹੁਣ ਡੈਟ ਲਿਮਿਟ ਦੇ ਉੱਤੇ ਡਿਫਾਲਟ ਕਰਨ ਦਾ ਖਤਰਾ ਟਲ ਗਿਆ। ਇਹਦੇ ਕਰਕੇ ਇਨਵੈਸਟਰ ਨੇ ਅੱਜ ਜੋਰਾਂ ਸ਼ੋਰਾਂ ਦੇ ਨਾਲ ਇਨਵੈਸਟਮੈਂਟ ਕੀਤੀ। ਡਾਓ ਜੋਨ 2% ਤੋਂ ਵੱਧ 701 ਪੁਆਇੰਟ ਵੱਧ ਕੇ 33,763 ਤੇ ਬੰਦ ਹੋਇਆ। ਜਿਹੜਾ S&P ਉਹ 1.5% ਵਧਿਆ 61 ਪੁਆਇੰਟ 4282 ਦੇ ਉੱਤੇ। ਨੈਸਡੈਕ ਵੀ 1% ਵਧਿਆ 140 ਪੁਆਇੰਟ ਵੱਧ ਕੇ 13,241 ਤੇ ਬੰਦ ਹੋਇਆ। ਸੋਨੇ ਦਾ ਭਾਅ $1964 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ ਰਹੀ ਆ। 10-year yield 3.69%। ਕ੍ਰਿਪਟੋ ਕਰੰਸੀਜ਼ ਚ ਬਿਟਕੋਇਨ 27,184 ਤੇ ਇਥੀਰੀਅਮ $1904 ਦੇ ਬਰਾਬਰ ਚੱਲ ਰਿਹਾ ਹੈ। ਹਰਜੋਤ ਸਿੰਘ ਦੀ ਆਵਾਜ਼ ਨਹੀਂ ਆ ਰਹੀ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 41 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।